ਬਾਬਾ ਜੀ ਵਾਹਿ ਖਾਲਸਾ। ਅੱਖਾਂ ਵਗਦੀ ਸੋਨੂੰ ਵਾਈ ਬਾਬਾ ਜੀ कपड़ा कटे कपड़ा कटे सारे गुरु प्यारे बड़े आराम नाल प्रेम नाल की संगत दे विच खड़े रहना। सारे गुरु प्यारे ने बेनती प्रवान करके ना पूरी 6 बजे तक नाम से हाजिरी दवा के जानी। सदे खड़े रहना ना पैना वा ना पर जाली करनी
ਸਾਰੇ ਗੁਰੂ ਪਿਆਰੇ ਨੇ ਸਿੱਧੇ ਖੜੇ ਰਹੇ, ਨਾ ਕਿਸੇ ਗੁਰੂ ਪਿਆਰੇ ਨੇ ਬਹਿਣਾ ਖੜੇ ਦੇ ਤੇ ਨਾ ਕੋਈ ਗੱਲ ਹੀ ਕਹਿੰਦੇ ਨੇ। ਸਾਰੇ ਪਿੱਛੇ ਵੀ ਸਾਰੇ ਗੁਰੂ ਪਿਆਰਿਆਂ ਨੂੰ ਬੇਨਤੀ ਆ, ਲਾਗੇ ਲਾਗੇ ਗੁਰੂ ਕੀ ਸੰਗਤ ਦੇ ਵਿੱਚ ਤੇ ਜਿਹੜੇ ਬੈਠੇ ਹੁੰਦੇ ਗੁਰੂ ਪਿਆਰੇ ਉਹ ਵੀ ਇੱਕ ਨਾਲ ਉੱਠ ਕੇ ਨਾ ਸਾਰੇ ਨਾਮ ਦੇ ਵਿੱਚ ਹਾਜ਼ਰੀ ਖੜੇ ਹੋ ਗਏ। ਨਾਲੇ ਤੇ ਆਲਸ ਲੈ ਜਾਂਦਾ, ਨਾਲੇ ਹਾਜ਼ਰੀ ਲੱਗ ਜਾਂਦੀ ਆ। ਬਹੁਤ ਰਲ ਕੇ ਗੁਰੂ ਕੀ ਸੰਗਤ ਦੀ ਆਵਾਜ਼ ਆ ਰਹੀ ਆ। ਇਸੇ ਤਰ੍ਹਾਂ ਸਾਰੇ ਗੁਰੂ ਪਿਆਰਿਆਂ ਨੇ, ਸਾਰੇ ਗੁਰੂ ਕੀ ਸੰਗਤ ਨੇ ਬੜੇ ਆਰਾਮ ਨਾਲ, ਪ੍ਰੇਮ ਨਾਲ, ਸਤਿਕਾਰ ਨਾਲ ਇਸੇ ਤਰ੍ਹਾਂ ਰਲ ਕੇ ਤੇ ਨਿੱਕੀ ਆਵਾਜ਼ ਦੇ ਨਾਲ। ਨਵੇਂ ਗੁਰੂ ਕੀ ਸੰਗਤ ਰਾਦੀ ਨਹੀਂ ਪਤਾ ਹੁੰਦਾ, ਲਾਗੇ ਕੋਈ ਵੀ ਅੱਗੇ ਪਿੱਛੇ ਬੋਲਦਾ ਉਹਨਾਂ ਨੂੰ ਬੜੇ ਪਿਆਰ ਨਾਲ, ਪ੍ਰੇਮ ਨਾਲ ਸਮਝਾ ਦੇਣਾ ਭਾਈ ਇੱਧਰ ਜਿਹੜੀ ਸਾਈਡ ਆਪਾਂ ਨਾਲ ਤੁਰੇ ਫਿਰਦੇ ਹਾਂ ਇੱਧਰ ਨਾਲ ਵਾਰੀ ਦੇਣੀ ਰਲ ਕੇ, ਦੂਜੀ ਵਾਰੀ ਫਿਰ ਮੋਝ ਭਜਣਾ। ਇਹ ਦੋ ਐਸੀਆਂ ਚ ਤਾਂ ਗੁਰੂ ਕੀ ਸੰਗਤ ਨਾਮ ਜਪਦੀ ਆ। ਸੇਵਾਦਾਰਾਂ ਨੂੰ, ਗੁਰੂ ਪਿਆਰਿਆਂ ਨੂੰ ਦੇ ਸਾਰਿਆਂ ਨੂੰ ਪਤਾ ਵਾ। ਨਵੀਂ ਗੁਰੂ ਕੀ ਸੰਗਤ ਨੂੰ ਵੀ ਇਹੋ ਹੀ ਬੇਨਤੀ ਆ, ਜਿਹੜੀ ਸਾਈਡ ਆਪਾਂ ਨਾਲ ਤੁਰੇ ਪਏ ਤਾਂ ਨਾਲ ਮਿਲ ਕੇ ਵਾਰੀ ਦੇਣੀ। ਹੁਣ ਜਦੋਂ ਸ਼ੁਰੂਆਤ ਹੁੰਦੀ ਇੱਧਰੋਂ ਬੋਲਣਾ, ਇੱਕ ਵਾਰੀ ਨਾਲ ਰਲ ਕੇ ਦੂਜੀ ਵਾਰੀ ਫਿਰ ਮੂੰਹ ਚ ਖੁੱਬ। ਤੇ ਬਾਕੀ ਸਾਰੇ ਗੁਰਮੁਖੋ ਗੁਰੂ ਕੀ ਸੰਗਤ ਦੇ ਚਰਨਾਂ 'ਚ ਇਹੋ ਹੀ ਗੁਰੂ ਘਰ ਦੇ ਚੌਕੀਦਾਰਾਂ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ, ਸਾਰੇ ਜਥੇਦਾਰਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਸਾਰੇ ਗੁਰੂ ਕੀ ਸੰਗਤ ਦਾ, ਸਾਰੇ ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਸਮਾਂ ਬਖਸ਼ਿਆ, ਰਹਿਣ ਬਸੇਰੇ, ਘਰ ਬਾਰ ਪਰਿਵਾਰ ਬਖਸ਼ਿਆ, ਸਾਰੀ ਗੁਰੂ ਕੀ ਸੰਗਤ ਨੇ ਬੇਨਤੀਆਂ ਪ੍ਰਵਾਨ ਕਰਕੇ ਤੇ ਸਾਰੀ ਗੁਰੂ ਪਿਆਰੀ ਸਾਧ ਸੰਗਤ ਨੇ ਹਾਜ਼ਰੀ ਲਵਾਈ ਹੈ। ਭਲਿਆਂ ਮਹਾਂਪੁਰਖਾਂ ਦਾ ਵਰਸੀ ਦਾ ਦਿਹਾੜਾ, ਸਾਲਾਨਾ ਜੋੜ ਮੇਲਾ, ਮਹਾਂਪੁਰਖਾਂ ਦੀ ਯਾਦ, ਸੰਤ ਬਾਬਾ ਨਿਧਾਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ, ਸੰਤ ਬਾਬਾ ਸ਼ੀਸ਼ਾ ਸਿੰਘ ਜੀ। ਉੱਨੀ ਸੌ 47 ਦੇ ਵਿੱਚ ਭਲਿਆਂ ਮਹਾਂਪੁਰਖਾਂ ਨੇ, ਸੰਤ ਬਾਬਾ ਨਿਧਾਨ ਸਿੰਘ ਜੀ ਨੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕ ਅਨੁਸਾਰ, ਕਿ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਜੀਵਨ ਲੇਖੇ ਲਾਇਆ। 1947 ਤੋਂ ਲੈ ਕੇ 1979 ਤੱਕ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਸਤਿਗੁਰਾਂ ਦੀ ਸੇਵਾ ਕਰਦਿਆਂ, ਗੁਰੂ ਕੀ ਸੰਗਤ ਦੀ ਸੇਵਾ ਕਰਦਿਆਂ, ਗੁਰੂ ਕੇ ਲੰਗਰਾਂ ਦੀ ਸੇਵਾ, ਇਹ ਵੀ ਗੁਰਮੁਖੋ ਜਿਹੜਾ ਲੰਗਰ ਆ ਲਿਆ, ਪਰਲੇ ਕਮਰੇ ਦਫ਼ਤਰ ਵਾਲੇ, ਦਰਗੱਦੀ ਵਾਲੇ ਉੱਪਰਲੇ, ਇਹ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਸੇਵਾ ਕਰਵਾਈ ਸੀ। ਬਾਕੀ ਬਾਹਰ ਪਰਲੀ ਸਾਈਡ ਵੀ ਇਹਨਾਂ ਵਾਲੇ ਕਮਰੇ, ਜੋ ਗੁਰੂ ਪਾਤਸ਼ਾਹ ਜੀ ਨੂੰ ਨਾ ਭਲਿਆਂ ਮਹਾਂਪੁਰਖਾਂ ਤੋਂ ਸੇਵਾ ਲਈ, ਬਹੁਤ ਲੰਮਾ ਸਮਾਂ ਗੁਰੂ ਪਾਤਸ਼ਾਹ ਜੀ ਨੇ ਸੇਵਾ ਬਖਸ਼ੀ। ਇੰਨੀ ਨਿਮਰਤਾ ਤੇ ਪ੍ਰੇਮ ਤੇ ਪਿਆਰ
ਸਾਰੇ ਕੋਈ ਵੀ ਕਿਸੇ ਦੁਨਿਆਵੀ ਧਰਮ ਨਾਲ ਸੰਬੰਧਿਤ ਜੀਵ ਆ, ਸਾਰਿਆਂ ਨਾਲ ਪਿਆਰ। ਇਸੇ ਤਰ੍ਹਾਂ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਪ੍ਰੇਮ ਸਾਰਿਆਂ ਗੁਰੂ ਪਿਆਰਿਆਂ ਨਾਲ, ਸਾਰੇ ਜੀਵਾਂ ਨਾਲ, ਕੋਈ ਵੀ ਕਿਸੇ ਧਰਮ ਨਾਲ ਸੰਬੰਧਿਤ ਆ ਸੰਸਾਰਕ ਤੌਰ ਤੇ। ਇਹ ਗੁਰਮੁਖੋ 1979 ਤੋਂ ਲੈ ਕੇ 1983 ਤੱਕ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ, ਉਹਨਾਂ ਤੋਂ ਸੇਵਾ ਸਤਿਗੁਰਾਂ ਨੇ ਲਈ। ਪਹਿਲਾਂ ਉਹਨਾਂ ਦਾ ਪਹਿਰਾ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਮਨਮਾੜ ਸਾਹਿਬ ਲਾਇਆ ਸੀ। ਬਾਅਦ ਚ ਵੀ ਉਹਨਾਂ ਦੀ ਜਗ੍ਹਾ ਬਾਬਾ ਅਜੈਬ ਸਿੰਘ ਜੀ ਨੂੰ ਛੱਡ ਕੇ ਉਹਨਾਂ ਦਾ ਪਹਿਰਾ ਲਾ ਕੇ ਉਹਨਾਂ ਨੂੰ ਇੱਥੇ ਬੁਲਾ ਲਿਆ ਬਾਬਾ ਹਰਨਾਮ ਸਿੰਘ ਜੀ। 1979 ਦੇ ਵਿੱਚ ਭਲਿਆਂ ਮਹਾਂਪੁਰਖਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਗੁਰੂ ਚਰਨਾਂ 'ਚ ਸਤਿਗੁਰਾਂ ਦੇ ਆਪਣਾ ਜੀਵਨ ਲੇਖੇ ਲਾਇਆ। ਅੱਗੇ ਤੋਂ ਸੇਵਾ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ। ਇਹ 1979 ਤੋਂ ਲੈ ਕੇ 1983 ਤੱਕ ਇਹ ਪਹਿਰਾ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਸਤਿਗੁਰਾਂ ਨੇ ਸੇਵਾ ਦਾ ਪਹਿਰਾ ਬਖਸ਼ਿਆ। ਅੱਜ ਜਿੱਥੇ ਆਪਾਂ ਆਪ ਜੀ ਖੜੇ ਸਾਰੀ ਗੁਰੂ ਕੀ ਸੰਗਤ, ਉਦੋਂ ਬਾਹਰ ਗੁਰੂ ਕੇ ਸਥਾਨਾਂ ਦੀਆਂ ਸੇਵਾ ਚਲਦੀਆਂ ਹੈ। ਸੰਤ ਬਾਬਾ ਜੀਵਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ ਕੋਲ ਦੀ ਸੇਵਾ ਕਰਾ ਕੇ ਛਕਾਰਗੜ੍ਹ ਸਾਹਿਬ ਦਰਬਾਰ ਦੀ ਸੇਵਾ, ਸਾਰੇ ਗੁਰੂ ਘਰਾਂ ਦੇ ਰਸਤਿਆਂ ਨੂੰ ਸੇਵਾ ਕਰਾ ਕੇ ਫਿਰ ਵਾਪਸ ਜਾ ਕੇ ਜਦੋਂ ਤਰਨਤਾਰਨ ਸਾਹਿਬ ਸਰੋਵਰ ਦੀ ਕਾਰ ਸੇਵਾ ਆਈ 1972 ਦੇ ਵਿੱਚ, ਸ਼ੁਰੂਆਤ ਦੇ ਵਿੱਚ, ਤੇ 1973 ਦੇ ਵਿੱਚ ਹਰਿਮੰਦਰ ਸਾਹਿਬ ਸਰੋਵਰ ਦੀ ਕਾਰ ਸੇਵਾ ਆਈ। ਫਿਰ ਜਦੋਂ ਗੁਰਮੁਖੋ ਪਿਆਰਿਓ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਦੇ ਸੀ। ਉਹਨਾਂ ਸਾਰੇ ਪ੍ਰਬੰਧਕਾਂ ਨੂੰ ਬੁਲਾ ਕੇ ਬਚਨ ਕਰਕੇ ਭਾਈ ਜਾਓ ਜਾ ਕੇ ਭਲਿਆਂ ਮਹਾਂਪੁਰਖਾਂ ਨੂੰ ਬੁਲਾ ਕੇ ਲਿਆਓ। ਜਿਹੜੇ ਗੁਰੂ ਅਸਥਾਨਾਂ ਦੀਆਂ ਸਾਰੀਆਂ ਸੇਵਾ ਰਹਿ ਗਈਆਂ ਆ ਕੇ ਉਹਨਾਂ ਭਲਿਆਂ ਮਹਾਂਪੁਰਖਾਂ ਨੇ ਸੇਵਾ ਕਰਾਉਣੀਆਂ। ਉਦੋਂ ਸੰਤ ਬਾਬਾ ਜੀਵਨ ਸਿੰਘ ਜੀ 1974 ਦੇ ਵਿੱਚ ਭਾਣਾ ਵਰਤਾ ਗਏ ਸੀ। ਸੰਤ ਬਾਬਾ ਦਲੀਪ ਸਿੰਘ ਜੀ ਦੇ ਇੱਥੇ ਸੇ ਭਾਣਾ ਵਰਤਾ ਗਏ। ਕੋਲ ਦੀ ਸੇਵਾ ਸੰਪੂਰਨ ਹੁੰਦਿਆਂ ਤੇ ਗੁਰਮੁਖੋ ਜਥੇਦਾਰ ਸਾਹਿਬ ਜੀ ਦਾ ਹੁਕਮ ਮੰਨ ਕੇ ਇੱਥੋਂ ਦੇ ਪ੍ਰਬੰਧਕਾਂ ਨੇ, ਕਮੇਟੀ ਨੇ ਸਾਰਿਆਂ, ਉਦੋਂ ਸੰਤ ਬਾਬਾ ਹਰੀ ਸਿੰਘ ਜੀ ਤਰਨਤਾਰਨ ਸਾਹਿਬ ਸਾਰੀਆਂ ਸੇਵਾ ਜਿੱਥੇ ਚੱਲਦੀਆਂ ਸੀ ਉਹਨਾਂ ਨੂੰ ਸਤਿਗੁਰਾਂ ਨੇ ਸੇਵਾ ਬਖਸ਼ੀ। ਪ੍ਰਬੰਧਕਾਂ ਨੇ ਜਾ ਕੇ ਬੇਨਤੀ ਕੀਤੀ। ਮਹਾਂਪੁਰਖੋ ਸਿੰਘ ਸਾਹਿਬ ਜੀ ਨੇ ਭੇਜਿਆ, ਆਪ ਜੀ ਨੂੰ ਬੇਨਤੀ ਆ ਸਾਰੇ ਗੁਰੂ ਅਸਥਾਨਾਂ ਦੀਆਂ ਸੇਵਾ ਰਹਿੰਦੀਆਂ, ਗੁਰਦੁਆਰਾ ਹੀਰਾ ਕਾੜ, ਮਾਲ ਟੇਕੜੀ, ਸੰਗਤ ਸਾਹਿਬ, ਬੰਦਾ ਕਾੜ, ਤਖਤ ਸਾਹਿਬ ਬਹੁਤ ਸੇਵਾ ਹੋਣ ਵਾਲੀਆਂ, ਆਪ ਜੀ ਬੇਨਤੀ ਪ੍ਰਵਾਨ ਕਰੋ। ਤੇ ਗੁਰੂ ਪਿਆਰਿਆਂ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਸੰਤ ਬਾਬਾ ਹਰੀ ਸਿੰਘ ਜੀ ਨੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਮਹਾਂਪੁਰਖਾਂ ਦਾ ਪਹਿਰਾ ਨਾ ਉਦੋਂ 1976 ਦੇ ਆਖਰੀ 75 76 ਤੇ ਸਾਰਾ ਜਦੋਂ ਪਟਿਆਲੇ ਦੁੱਖ ਨਿਵਾਰਨ ਸਾਹਿਬ ਨਾਭੇ ਵਾਲੀ ਨਹਿਰ ਤੋਂ ਹੰਸਲੀ ਦੀ ਸੇਵਾ ਹੋ ਰਹੀ ਸੀ, ਉੱਥੇ ਮਹਾਂਪੁਰਖਾਂ ਦਾ ਪਹਿਰਾ ਸੀ। ਸੰਤ ਬਾਬਾ ਹਰੀ ਸਿੰਘ ਜੀ ਨੇ ਮਹਾਂਪੁਰਖਾਂ ਨੂੰ ਬੁਲਾ ਕੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ, ਬਾਬਾ ਛਿੰਦਰ ਸਿੰਘ ਜੀ ਮਹੰਤ ਨੂੰ,
ਭਾਈ ਜਾਓ, ਨਾਲ ਸੇਵਾਦਾਰ ਲੈ ਜਾਓ, ਬਾਅਦ ਚ ਵੀ ਭੇਜੀ ਜਾਵਾਂਗੇ। ਜਾ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਹੀਰਾ ਕਾਟ ਸਾਹਿਬ ਦੀ ਸੇਵਾ ਦੀ ਸ਼ੁਰੂਆਤ ਕਰਨੀ।